ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਪੰਜਾਬੀ ਟੀਵੀ ਜਿਹੜੇ ਦੇਖ ਰਹੇ ਸਾਡੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਅੱਜ 4 ਜੁਲਾਈ ਅਮਰੀਕਾ ਦੀ ਆਜ਼ਾਦੀ ਦਾ ਦਿਹਾੜਾ ਤੇ ਦਿਨ ਹੈਗਾ ਹੈ ਜੀ ਸ਼ੁੱਕਰਵਾਰ। ਤੇ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਆਪ ਸਭ ਨੂੰ ਅਮਰੀਕਾ ਦੇ ਇਸ ਆਜ਼ਾਦੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਮੁਬਾਰਕਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪ੍ਰਵੀਨ ਜੀ। ਸਭ ਤੋਂ ਪਹਿਲੀ ਖਬਰ, ਪਿਛਲੇ ਕਈ ਵੀਕਸ ਤੋਂ, ਮਹੀਨਿਆਂ ਤੋਂ ਚਰਚਾ ਚੱਲ ਰਹੀ ਸੀ ਵਨ ਬਿਗ ਬਿਊਟੀਫੁਲ ਬਿੱਲ ਦੀ। ਜਿਵੇਂ ਆਪਾਂ ਸਭ ਜਾਣਦੇ ਹਾਂ, ਕੱਲ ਇਹ ਜਿਹੜਾ ਬਿਗ ਬਿਊਟੀਫੁਲ ਬਿੱਲ ਆ, ਟਰੰਪ ਹੋਣਾ ਦਾ ਜਿਹੜਾ ਟੈਕਸ ਪਾਲਿਸੀ ਬਿੱਲ ਆ, ਸਭ ਤੋਂ ਵੱਡੀ ਡੋਮੈਸਟਿਕ ਪਾਲਿਸੀ ਦੇ ਵਿੱਚ ਜਿਹੜੀਆਂ ਚੇਂਜਸ ਆ ਉਹ ਪਾਸ ਹੋ ਗਿਆ ਸੀ ਹਾਊਸ ਦੇ ਵਿੱਚ ਵੀ 214 ਦੇ ਮੁਕਾਬਲੇ 218 ਵੋਟਾਂ ਦੇ ਨਾਲ। ਅੱਜ ਰਾਸ਼ਟਰਪਤੀ ਟਰੰਪ ਨੇ ਜਿੱਦਾਂ ਕਿਹਾ ਸੀਗਾ ਵੀ ਉਹ ਚਾਹੁੰਦੇ ਸੀ 4 ਜੁਲਾਈ ਤੱਕ ਉਹਨਾਂ ਦੇ ਡੈਸਕ ਦੇ ਉੱਤੇ ਇਹ ਬਿੱਲ ਜਿਹੜਾ ਉਹ ਪਹੁੰਚ ਜਾਵੇ ਤੇ ਅੱਜ ਫਾਈਨਲੀ ਉਹਨਾਂ ਨੇ ਇਸ ਬਿੱਲ ਨੂੰ ਸਾਈਨ ਜਿਹੜਾ ਉਹ ਕਰ ਦਿੱਤਾ ਆ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਸਵੀਪਿੰਗ ਟੈਕਸ ਪਾਲਿਸੀ ਬਿੱਲ ਆ ਉਸ ਦੇ ਉੱਤੇ ਸਾਈਨ ਕਰ ਦਿੱਤੇ ਆ। ਵੱਡੇ ਜਿਹੜੇ ਚੇਂਜਸ ਆ ਇਸ ਕਹਿ ਸਕਦੇ ਆ ਵੀ ਪਾਲਿਸੀਜ਼ ਦੇ ਵਿੱਚ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ, ਜਿੱਥੇ ਕਾਰਪੋਰੇਟਸ ਨੂੰ ਟੈਕਸ ਕੱਟਸ, ਮੈਡੀਕੇਅਰ, ਮੈਡੀਕੈਲ ਦੇ ਵਿੱਚ ਜਿਹੜੀ ਕੱਟਸ, ਸਨੈਪ ਪ੍ਰੋਗਰਾਮਸ ਦੇ ਵਿੱਚ ਕੱਟ ਤੇ ਉਸ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਵੱਡੀਆਂ ਜਿਹੜੀਆਂ ਤਬਦੀਲੀਆਂ ਆ ਜਾਂ ਬਹੁਤ ਜ਼ਿਆਦਾ ਜਿਹੜੀ ਰਾਸ਼ੀ ਆ ਉਸ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲੇਗੀ। ਸੋ ਅੱਜ ਰਾਸ਼ਟਰਪਤੀ ਟਰੰਪ ਨੇ 4 ਜੁਲਾਈ ਵਾਲੇ ਦਿਨ ਜਿਹੜਾ ਆ ਇਸ ਨੂੰ ਸਾਈਨ ਕੀਤਾ। ਮਾਈਕ ਜੌਨਸਨ ਨਾਲ ਸੀਗੇ, ਉਹਨਾਂ ਨੇ ਜਿਹੜਾ ਸਪੀਕਰ ਦਾ ਗੈਵਲ ਹੁੰਦਾ ਆ, ਜਿਹੜਾ ਅਕਸਰ ਆਪਾਂ ਮੂਵੀਆਂ ਦੇ ਵਿੱਚ ਜਾਂ ਹੋਰ ਦੇਖਦੇ ਹਾਂ ਵੀ ਜਿਹੜਾ ਹਥੌੜਾ ਜਿਹਾ ਮਾਰਦੇ ਹੁੰਦੇ ਆ ਜੱਜ, ਵੀ ਉਸ ਤਰੀਕੇ ਨਾਲ ਸਾਈਨ ਕਰਨ ਤੋਂ ਬਾਅਦ ਦੇ ਵਿੱਚ ਉਸ ਹਥੌੜੇ ਨੂੰ ਜਿਹੜਾ ਉਹ ਚਲਾਇਆ, ਉਸ ਨੂੰ ਜਿਹੜਾ ਉਹ ਮਾਰਿਆ ਆ। ਸੋ ਰਾਸ਼ਟਰਪਤੀ ਟਰੰਪ ਨੇ ਇਹ ਜਿਹੜਾ ਬਿੱਲ ਆ ਉਹ ਸਾਈਨ ਕਰ ਦਿੱਤਾ, ਜਿਸ ਦੇ ਨਾਲ ਅਮਰੀਕਾ ਦੇ ਆਉਂਦੇ ਭਵਿੱਖ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਬਹੁਤ ਸਾਰੀਆਂ ਜਿਹੜੀਆਂ ਇਸ ਦੇ ਵਿੱਚ ਚੇਂਜਸ ਆ, ਇਹਦੇ ਵਿੱਚ ਦੱਸਦੇ ਜਾਈਏ ਵੀ ਜਿਹੜੀ ਗਨ ਸਾਇਲੈਂਸਰ ਦੀ ਫੀਸ ਸੀਗੀ ਉਸ ਨੂੰ ਐਲੀਮੀਨੇਟ ਕਰ ਦਿੱਤਾ ਗਿਆ। ਬਹੁਤ ਲੁਕਵੀਆਂ ਚੀਜ਼ਾਂ ਆ, ਹੌਲੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। $200 ਦੀ ਫੀਸ ਹੁੰਦੀ ਸੀ ਪਹਿਲੋਂ ਗਨ ਓਨਰਸ ਦੇ ਲਈ, ਜੇ ਕਿਸੇ ਨੇ ਸਾਇਲੈਂਸਰ ਬਾਏ ਕਰਨਾ ਸੀਗਾ ਜਾਂ ਸ਼ਾਰਟ ਬੈਰਲ ਰਾਈਫਲਸ ਬਾਏ ਕਰਨੇ ਸੀਗੇ, ਰਜਿਸਟ੍ਰੇਸ਼ਨ ਤੇ ਓਨਰਸ਼ਿਪ ਦੀ ਰਿਕੁਆਇਰਮੈਂਟ ਸੀਗੀ, ਉਸ ਫੀਸ ਨੂੰ ਇਸ ਬਿੱਲ ਦੇ ਤਹਿਤ ਹਟਾ ਦਿੱਤਾ ਗਿਆ ਆ। ਕੈਨੇਡੀ ਦਾ ਜਿਹੜਾ ਸੈਂਟਰ ਆ ਉਸ ਦੇ ਲਈ $257 ਮਿਲੀਅਨ ਜਿਹੜੇ ਉਹ ਰੱਖੇ ਗਏ ਨੇ, ਵੀ ਕਹਿੰਦੇ ਵੀ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਆ ਉਸ ਨੂੰ ਇੱਕ ਨਵਾਂ ਫੇਸ ਲਿਫਟ ਜਿਹੜਾ ਆ ਉਹ ਕੀਤਾ ਜਾਊਗਾ। ਸੋ ਤੇ ਗੈਂਬਲਰਸ ਦੇ ਲਈ ਕਹਿੰਦੇ ਮਾੜੀ ਖਬਰ ਆ। ਪੋਕਰ ਇੰਡਸਟਰੀ ਜੋ ਕਿ ਗੈਂਬਲਿੰਗ ਕਰਦੇ ਆ, ਆਪਣੇ ਕਈ ਜਾਣੇ ਤਾਂ ਆਨਲਾਈਨ ਕਰਦੇ ਆ, ਕਈਆਂ ਦੀ ਆਦਤ ਬਣ ਜਾਂਦੀ ਹੈ, ਐਡਿਕਟ ਹੁੰਦੇ ਆ, ਲਿਵਿੰਗ ਦੇ ਲਈ ਕਰਦੇ ਆ, ਕਸੀਨੋ 'ਚ ਕਰਦੇ ਆ, ਕਹਿੰਦੇ ਵੀ ਉਹਨਾਂ ਦੇ ਲਈ ਕਾਫੀ ਸੀਰੀਅਸ ਟਰਬਲ ਹੈਗਾ ਇਸ ਦੇ ਵਿੱਚ। ਕਹਿੰਦੇ ਵੀ ਜਿਹੜੀ ਵੀ ਤੁਸੀਂ ਇਨਾਮ ਰਾਸ਼ੀ ਗੈਂਬਲਿੰਗ ਦੇ ਵਿੱਚ ਜਿੱਤਦੇ ਸੀ, ਸ਼ਾਇਦ ਉਸ ਦੇ ਉੱਤੇ ਪਹਿਲਾ ਟੈਕਸ ਘੱਟ ਲੱਗਦਾ ਸੀਗਾ, ਪਰ ਹੁਣ ਕਹਿੰਦੇ ਵੀ ਉਹਨਾਂ ਪ੍ਰੋਫਿਟਸ ਦੇ ਵਿੱਚ ਜਿਹੜਾ ਮੁਲਕ ਆ ਉਸ ਨੂੰ ਕਾਫੀ ਵੱਡਾ ਹਿੱਸਾ ਜਿਹੜਾ ਉਹ ਮਿਲ ਸਕਦਾ ਆ। ਟਰੰਪ ਉਹਨਾਂ ਦੇ ਇਸ ਬਿੱਲ ਦੇ ਤਹਿਤ ਜਿਹੜੀ ਅੱਗੇ ਕੀ ਹੁੰਦਾ ਸੀ ਵੀ ਜਦੋਂ ਡਿਡਕਟ ਕਰਦੇ ਸੀਗੇ, ਜਦੋਂ ਤੁਸੀਂ ਹਾਰ ਜਾਂਦੇ ਸੀ ਪ੍ਰਵੀਨ ਜੀ, ਤਾਂ ਉਹ ਡਿਡਕਸ਼ਨਸ ਤੁਸੀਂ ਆਪਣੇ ਲਾਸਿਸ ਦੇ ਵਿੱਚੋਂ ਲਾਸਿਸ ਜਿਹੜੀਆਂ ਉਹ ਡਿਡਕਟ ਕਰ ਲੈਂਦੇ ਸੀਗੇ ਵੀ ਆ ਮੈਨੂੰ ਘਾਟਾ ਪਿਆ, ਇੰਨੇ ਦੇ ਉੱਤੇ ਟੈਕਸ ਨਾ ਲੱਗੇ।
ਤੇ ਹੁਣ ਕੀ ਹੋਣਾ ਆ ਵੀ ਉਹ ਜਿਹੜੇ ਲਾਸਿਸ ਉਹ ਤੁਸੀਂ ਡਿਡਕਟ ਨਹੀਂ ਕਰ ਨਹੀਂ ਕਰ ਸਕੋਗੇ। ਸਕਦੇ। ਜੇ $1,00,000 ਤੁਸੀਂ ਜਿੱਤੇ ਆ ਪਰ 80,000 ਲੂਜ਼ ਕਰ ਗਏ ਆ ਤੇ ਇਹਦਾ ਮਤਲਬ ਆ ਵੀ ਤੁਸੀਂ 20,000 ਕਮਾਈ ਕੀਤੀ ਆ ਤੇ ਜਿਹੜਾ ਟੈਕਸ ਆ ਉਹ ਤੁਹਾਡਾ 28,000 ਦੇ ਉੱਤੇ ਜਿਹੜਾ ਉਹ ਲੱਗਦਾ ਹੁੰਦਾ ਸੀਗਾ। ਸੋ ਲੱਗਿਆ ਕਰੂਗਾ। ਸੋ ਇਹ ਕਾਫੀ ਜਿਹੜੀਆਂ ਕੁਝ ਨਵੀਆਂ ਚੇਂਜਸ ਆ ਇਸ ਦੇ ਵਿੱਚ ਆ ਰਹੀਆਂ ਆ। ਸੋ ਬੇਸਿਕਲੀ ਤੁਸੀਂ ਹਾਰਦੇ ਆ ਜਿੱਤਦੇ ਆ ਕਸੀਨੋਜ਼ ਦੇ ਵਿੱਚ ਪੋਕਰ ਇੰਡਸਟਰੀ 'ਚ ਤਾਂ ਤੁਹਾਨੂੰ ਹੁਣ ਜ਼ਿਆਦਾ ਟੈਕਸ ਦੇਣਾ ਜਿਹੜਾ ਉਹ ਪੈ ਸਕਦਾ ਆ। ਸੋ ਵੈਸੇ ਵੀ ਉਹ ਮਾੜੀ ਚੀਜ਼ ਹੁੰਦੀ ਆ, ਉਤੋਂ ਪਰਹੇਜ਼ ਹੀ ਕਰਨ ਦੀ ਜ਼ਰੂਰਤ ਆ। ਜੀ ਬਿਲਕੁਲ। ਅਗਲੀ ਜਿਹੜੀ ਵੱਡੀ ਖਬਰ ਉਹ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਇਸ ਟਾਈਮ ਕਈ ਇਲਾਕਿਆਂ ਦੇ ਵਿੱਚ ਜਿਹੜਾ ਭਾਰੀ ਮੀਂਹ ਪੈਣ ਕਰਕੇ ਹੜ੍ਹਾਂ ਦੀ ਜਿਹੜੀ ਸਥਿਤੀ ਬਣੀ ਹੋਈ ਆ। 13 ਲੋਕਾਂ ਦੀ ਹੁਣ ਤੱਕ ਇਹਨਾਂ ਹੜ੍ਹਾਂ ਕਰਕੇ ਮੌਤ ਹੋ ਚੁੱਕੀ ਆ। ਲੈਫਟੀਨੈਂਟ ਗਵਰਨਰ ਜਿਹੜੇ ਡੈਨ ਪੈਟਰਿਕ ਨੇ ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਇਹ ਗੱਲ ਦੱਸੀ ਆ। ਉਹਨਾਂ ਨੇ ਦੱਸਿਆ ਵੀ ਜਿਹੜੀ ਫਲੱਡਿੰਗ ਆ ਉਹਦੇ ਕਰਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਾਲਾਤ ਇਹ ਬਣ ਚੁੱਕੇ ਨੇ ਵੀ ਉੱਥੋਂ ਲੋਕਾਂ ਨੂੰ ਕੱਢਿਆ ਗਿਆ ਤੇ ਕਈ ਇਲਾਕਿਆਂ ਦੇ ਵਿੱਚ ਇੰਨਾ ਮੀਂਹ ਪਿਆ ਵੀ ਉੱਥੋਂ ਲੋਕਾਂ ਨੂੰ ਜਦੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਸੀਗਾ ਤਾਂ ਉਦੋਂ ਵੀ ਬੜੀ ਮੁਸ਼ਕਲ ਜਿਹੜੀ ਆ ਉਹ ਪੇਸ਼ ਆਈ ਆ। ਨਾਲ ਹੀ ਇਹ ਦੱਸਦੇ ਆ ਕਿ ਇਹਨਾਂ ਨੇ ਕਈ ਜਿਹੜੀਆਂ ਮੀਲਾਂ ਦੂਰ ਜਿਹੜੇ ਰਾਹਤ ਕੈਂਪ ਜਿਹਨਾਂ ਨੂੰ ਆਪਾਂ ਕਹਿ ਦਿੰਦੇ 750 ਤੋਂ ਵੱਧ ਬਣਾਏ ਨੇ ਤੇ ਨਾਲ ਹੀ ਉਹ ਕਹਿੰਦੇ ਨੇ ਕਿ 12 ਇੰਚ ਜਿਹੜਾ ਤਕਰੀਬਨ 1 ਫੁੱਟ ਤੱਕ ਜਿਹੜਾ ਮੀਂਹ ਆ ਉਹ ਕਰ ਕਾਉਂਟੀ ਦੇ ਵਿੱਚ ਜਿਹੜੀ ਕਿ 60 ਮੀਲ ਨਾਰਥ ਦੇ ਵਿੱਚ ਪੈਂਦੀ ਹੈ ਸੈਨ ਐਂਟੋਨੀਓ ਦੇ ਇਲਾਕਿਆਂ ਤੋਂ ਉੱਥੇ ਜਿਹੜਾ ਹਲੇ ਵੀ ਰਾਹਤ ਕਾਰਜ ਜਿਹੜੇ ਉਹ ਕੀਤੇ ਜਾ ਰਹੇ ਨੇ। ਉੱਥੋਂ ਦੇ ਜਿਹੜੇ ਕਰ ਕਾਉਂਟੀ ਦੇ ਜੱਜ ਨੇ ਰੌਬ ਕੈਲੀ ਉਹਨਾਂ ਨੇ ਕਿਹਾ ਵੀ ਹਲੇ ਵੀ ਜਿਹੜੇ ਦਰਜਨਾਂ ਲੋਕ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਪਰ ਉਹ ਕਹਿੰਦੇ ਕਿ ਸਾਡੇ ਕੋਲੇ ਜਿਹੜੀ ਅਸੀਂ ਵਾਰਨਿੰਗ ਦੇਣੀ ਸੀ ਉਹ ਅਸੀਂ ਨਹੀਂ ਦੇ ਸਕੇ ਜਿਹਦੇ ਕਰਕੇ ਜਿਹੜਾ ਉਹ ਲੋਕਾਂ ਨੂੰ ਉੱਥੋਂ ਕੱਢਣ ਦੇ ਵਿੱਚ ਦੇਰੀ ਹੋ ਗਈ ਤੇ ਇਸ ਕਰਕੇ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਜਿਹੜੀਆਂ ਨੇ ਉਹ ਗਵਾ ਬੈਠੇ। ਗੁਆਟਾਲਾਪ ਰਿਵਰ ਜਿਹੜਾ ਉੱਥੋਂ ਦਾ ਇਸ ਟਾਈਮ ਕੇਰ ਕਾਉਂਟੀ ਦਾ ਜਿਹੜਾ ਉਹ ਬਹੁਤ ਉੱਚਾ ਜਿਹੜਾ ਵਗ ਰਿਹਾ ਆਪਣੇ ਜਿਹੜਾ ਉਹਦਾ ਪੱਧਰ ਹੈ ਤਕਰੀਬਨ 26 ਫੁੱਟ ਉੱਚਾ ਉਹ ਵਗ ਰਿਹਾ ਤੇ ਪੈਟਰਿਕ ਜਿਹੜੇ ਨੇ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਇਸ ਟਾਈਮ 1987 ਦੇ ਵਿੱਚ ਜਿਹੜੇ ਫਲੱਡ ਆਏ ਸੀਗੇ ਉਹਨਾਂ ਦੇ ਤਕਰੀਬਨ ਨੇੜੇ ਹੀ ਆ। ਨੈਸ਼ਨਲ ਵੈਦਰ ਸਰਵਿਸ ਨੇ ਵੀ ਦੱਸਿਆ ਵੀ ਜਿਸ ਹਿਸਾਬ ਦੇ ਨਾਲ ਮੀਂਹ ਪੈ ਰਿਹਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਵੀ ਜਿਹੜਾ ਉੱਚਾ ਉਹਦਾ ਪੱਧਰ ਆ ਪਾਣੀ ਦਾ ਉਹ ਜਾ ਸਕਦਾ। ਟੈਕਸਸ ਦੇ ਵਿੱਚ 1987 ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਹੜ੍ਹਾਂ ਦੀ ਸਥਿਤੀ ਬਣੀ ਸੀ ਤੇ ਉਦੋਂ ਵੀ ਜਿਹੜੇ 10 ਟੀਨੇਜਰ ਆ ਉਹਨਾਂ ਦੀ ਮੌਤ ਹੋਈ ਸੀ। ਇੱਕ ਬੱਸ ਜਿਹੜੀ ਆ ਗੁਆਡਾਲਾਪੇ ਰਿਵਰ ਜਿਹੜਾ ਉਹਦੀ ਜਦ ਦੇ ਵਿੱਚ ਉਹਦੇ ਵਹਿਣ ਦੇ ਵਿੱਚ ਆ ਗਈ ਸੀ ਤੇ ਉਦੋਂ ਵੀ ਜਿਹੜੇ ਬੱਚੇ ਸੀਗੇ ਉਹ ਸਣੇ ਬੱਸ ਦੇ ਵਿੱਚ ਰੁੜ ਗਏ ਸੀਗੇ। 10 ਜਣਿਆਂ ਦੀ ਵੱਧ ਮੌਤ ਹੋ ਗਈ ਸੀਗੀ। 17 ਜੁਲਾਈ 1987 ਦੀ ਇਹ ਗੱਲ ਆ। ਦੱਸਿਆ ਜਾ ਰਿਹਾ ਕਿ ਇਸ ਟਾਈਮ ਉਦੋਂ ਜਿਹੜੇ ਰਿਵਰ ਦਾ ਜਿਹੜਾ ਪੱਧਰ ਸੀਗਾ ਪਾਣੀ ਦਾ ਉਹ 29 ਫੁੱਟ ਉੱਚਾ ਜਿਹੜਾ ਉਹ ਜਾਵੜਿਆ ਸੀਗਾ। ਇਹਨਾਂ ਹੀ ਇਲਾਕਿਆਂ ਦੇ ਵਿੱਚ ਉਦੋਂ ਵੀ ਇਸ ਦਰਿਆ ਨੇ ਭਾਰੀ ਤਬਾਹੀ ਜਿਹੜੀ ਆ ਉਹ ਮਚਾਈ ਸੀਗੀ। ਸੋ ਬਹੁਤ ਮਾੜੀ ਗੱਲ ਆ। ਮਾੜੀ ਜਿਹੜੀ ਘਟਨਾ ਵਾਪਰੀ ਕੁਦਰਤੀ ਆਫਤ ਕਰਕੇ 13 ਲੋਕ ਟੈਕਸਸ ਦੇ ਵਿੱਚ ਹੁਣ ਤੱਕ ਜਾਨ ਗਵਾ ਬੈਠੇ ਨੇ। ਕਈਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਰਾਹਤ ਕਾਰਜ ਜਿਹੜੇ ਨੇ ਉਹ ਜਾਰੀ ਨੇ। ਜੀ 20 ਜਿਹੜੀਆਂ ਗੁੱਡੀਆਂ ਆ ਜਿਹੜੀਆਂ ਇੱਕ ਕੈਂਪ ਮਿਸਟਿਕ ਆ ਉੱਥੋਂ ਅਨਅਕਾਊਂਟਡ ਨੇ। ਸੋ ਉਹ ਲਾਪਤਾ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਜਿਹੜੀ ਬੱਸ ਰੁੜਨ ਦੀ ਗੱਲ ਪੁਰਾਣੀ ਸੀ ਉਹ ਇਸ ਵਾਰੀ ਫਿਰ ਇਦਾਂ ਦੀ ਕੋਈ ਘਟਨਾ ਵਾਪਰੀ ਹੈਗੀ ਆ। ਸੋ ਗੁਆਡਾਲੂਪੇ ਰਿਵਰ ਕਹਿੰਦੇ ਵੀ 100 ਸਾਲਾਂ ਸ਼ਤਾਬਦੀ 'ਚ ਇੱਕ ਵਾਰੀ ਹੋਣ ਵਾਲੀ ਜਿਹੜੀ ਘਟਨਾ ਆ ਉਹ 1987 ਤੋਂ ਬਾਅਦ 'ਚ ਹੁਣ ਜਲਦ ਹੀ 2025 ਦੇ ਵਿੱਚ ਦੁਬਾਰਾ ਜਿਹੜੀ ਉਹ ਘਟ ਗਈ ਆ। 1.5 ਘੰਟੇ ਦੇ ਲਈ 20 ਫੁੱਟ ਤੋਂ ਉੱਚਾ ਪਾਣੀ ਇਸ ਦਰਿਆ ਦੇ ਵਿੱਚ ਵਗਿਆ ਹੈਗਾ ਆ। ਸੋ ਟੈਕਸਸ ਦੇ ਵਿੱਚ ਇੱਕ ਵਾਰੀ ਫਿਰ ਕੁਦਰਤੀ ਆਫਤ ਨੇ ਮਾੜੇ ਜਿਹੜੇ ਸਿੱਟੇ ਆ ਉਹ ਲਿਆਂਦੇ ਨੇ ਤੇ ਹੁਣ ਤੱਕ ਜਿਹੜੇ ਲੈਫਟੀਨੈਂਟ ਗਵਰਨਰ ਡੈਨ ਪੈਟਰਿਕ ਆ ਉਹਨਾਂ ਨੇ ਤੇ ਇਹ ਕਿਹਾ ਵੀ 23 ਕੁੜੀਆਂ ਜਿਹੜੀਆਂ ਅਨਅਕਾਊਂਟਡ ਨੇ। ਹੁਣ 20 ਤੋਂ ਵੀ ਵੱਧ ਕੇ ਜਿਹੜੇ ਇਹ ਮਿਸਿੰਗ ਆ ਉਹ ਦੱਸੇ ਜਾਦੇ। ਇੱਕ ਕ੍ਰਿਸਚੀਅਨ ਸਮਰ ਕੈਂਪ ਸੀ ਪ੍ਰਾਈਵੇਟ ਕਰ ਕਾਉਂਟੀ 'ਚ ਜਿਹੜਾ ਲੱਗਦਾ ਸੀ ਉਹਦੇ ਵਿੱਚੋਂ ਇਹ ਲਾਪਤਾ ਹੋਈਆਂ ਕਿਉਂਕਿ ਇਹ ਜਿਹੜਾ ਦਰਿਆ ਆ ਉਸ ਦੇ ਪਾਣੀ ਦੇ ਵਿੱਚ ਰੁੜ ਗਏ ਮੰਨੇ ਜਾਂਦੇ ਆ। ਹੁਣ ਤੱਕ 14 ਹੈਲੀਕਾਪਟਰ 12 ਡਰੋਨ 500 ਤੋਂ ਵੱਧ ਲੋਕ ਵੱਖ-ਵੱਖ ਯੂਨਿਟ ਤੇ ਇੱਥੇ ਬੱਚਿਆਂ ਨੂੰ ਤੇ ਅਡਲਟਸ ਨੂੰ ਜਿਹੜਾ ਬਚਾਉਣ ਦੇ ਵਿੱਚ ਲੱਗੇ ਹੋਏ ਆ। ਮਲਟੀਪਲ ਏਜੰਸੀਜ਼ ਟੈਕਸਸ ਨੈਸ਼ਨਲ ਗਾਰਡ US ਕੋਸਟ ਗਾਰਡ ਫੀਮਾ ਵਾਲੇ ਇਹ ਸਾਰੇ ਜਾਣੇ ਇਸ ਆਫਤ ਜਿਹੜੀ ਆਈ ਆ ਉਸ ਨੂੰ ਨਜਿੱਠਣ ਦੇ ਵਿੱਚ ਲੱਗੇ ਹੋਏ ਆ। ਹਿਊਸਟਨ ਦਾ ਜਿਹੜਾ ਫਾਇਰ ਡਿਪਾਰਟਮੈਂਟ ਆ ਉਹ ਕਹਿ ਰਹੇ ਆ ਵੀ ਅਸੀਂ ਕਰ ਕਾਉਂਟੀ ਦੇ ਵਿੱਚ ਅਸਿਸਟੈਂਸ ਦੇ ਲਈ ਆਪਣੀ ਜਿਹੜੀ ਟਾਸਕ ਫੋਰਸ ਆ ਉਹ ਕੱਲ ਜਿਹੜੀ ਹੋ ਰਹੇ ਹੈਗੇ ਆ। ਸੋ ਜਿਹੜੇ ਪਰਿਵਾਰਕ ਮੈਂਬਰ ਨੇ ਕੈਂਪ ਮਿਸਟਿਕ ਦੇ ਉਹ ਅਜੇ ਤੱਕ ਕਹਿ ਸਕਦੇ ਵੀ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਨੂੰ ਕੁਝ ਪਤਾ ਲੱਗ ਸਕੇ। ਸਰਕਾਰ ਵੱਲ ਨੂੰ ਮੂੰਹ ਕਰਕੇ ਵਿਚਾਰੇ ਇੰਤਜ਼ਾਰ ਕਰ ਰਹੇ ਆ ਵੀ ਕੁਝ ਜਿਹੜਾ ਉਹ ਪਤਾ ਹੋਵੇ। ਟੈਕਸਸ ਦੇ ਜਿਹੜੇ ਸੈਨੇਟਰ ਜੌਨ ਕੌਰਨ ਤੇ ਜਿਹੜੇ ਟੈਡ ਕਰੂਜ਼ ਨੇ ਉਹਨਾਂ ਨੇ ਜਿਹੜੀ ਕਹਿ ਸਕਦੇ ਆ ਵੀ ਕੰਡੋਲੈਂਸਿਸ ਪਰਿਵਾਰ ਦੇ ਨਾਲ ਜਿਹੜੀਆਂ ਉਹ ਜ਼ਾਹਰ ਕੀਤੀਆਂ ਜਿਨ੍ਹਾਂ ਦੀ ਆਲਰੇਡੀ
ਮੌਤ ਜਿਹੜੀ ਉਹ ਹੋ ਚੁੱਕੀ ਆ। ਵਾਈਟ ਹਾਊਸ ਨੇ ਜਿਹੜਾ ਉਹ ਕਾਫੀ ਵਾਰ ਜਿਹੜਾ ਕਾਲ ਕੀਤਾ ਆ, ਲੈਫਟੀਨੈਂਟ ਗਵਰਨਰ ਨੇ ਜਿਹੜਾ ਉਹ ਦੱਸਿਆ ਵੀ ਹਾਲ ਚਾਲ ਲਗਾਤਾਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਪੁੱਛ ਰਹੇ ਹੈਗੇ ਆ। ਸੋ ਲੈਫਟੀਨੈਂਟ ਗਵਰਨਰ ਨੇ ਕਿਹਾ ਵੀ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਆ ਉਨੀ ਜਿਹੜੀ ਅਸੀਂ ਮਦਦ ਜਿਹੜੀ ਉਹ ਕਰ ਰਹੇ ਹਾਂ। ਸੋ 4th of July ਜਿੱਥੇ ਪ੍ਰਵੀਨ ਜੀ ਇਹਨਾਂ ਸਾਰਿਆਂ ਨੇ ਅੱਜ ਅਮਰੀਕਾ ਦੀ ਆਜ਼ਾਦੀ ਦਾ ਦਿਨ ਨੂੰ ਮਨਾਉਣਾ ਸੀਗਾ, ਪਰ ਸੈਂਟਰਲ ਟੈਕਸਸ ਦੇ ਵਿੱਚ ਗੁਆਡਾਲੂਪ ਰਿਵਰ ਦੇ ਵਿੱਚ ਇਸ ਦਰਿਆ ਦੀ ਭੇਂਟ ਕਈ ਲੋਕ ਜਿਹੜੇ ਉਹ ਚੜੇ ਆ ਤੇ ਇਸ ਟਾਈਮ ਜੀਵਨ ਮੌਤ ਦੇ ਇਸ ਮੰਜ਼ਰ ਦੇ ਵਿੱਚੋਂ ਲੰਘ ਰਹੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਪ੍ਰਵੀਨ ਜੀ ਖਬਰ ਆਪਾਂ ਸ਼ੇਅਰ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਮਲਟੀਪਲ ਵਾਈਲਡ ਫਾਇਰਸ ਨੇ ਇਸ ਟਾਈਮ ਤਬਾਹੀ ਮਚਾਈ ਹੋਈ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਇੱਕ ਵੋਲਫ ਫਾਇਰ ਤੇ ਇੱਕ ਮਾਦਰੇ ਫਾਇਰ ਜਿਹੜੀ ਆ ਉਹ ਲੱਗੀ ਹੋਈ ਆ। ਇਹ ਜਿਹੜੀ ਮਾਦਰੇ ਫਾਇਰ ਆ ਉਹ ਤਾਂ ਇਹ ਦੱਸਿਆ ਜਾ ਰਿਹਾ ਵੀ 70,000 ਏਕੜ ਤੋਂ ਵੱਧ ਫੈਲ ਚੁੱਕੀ ਆ। ਵੋਲਫ ਫਾਇਰ ਜਿਹੜੀ ਸਦਰਨ ਕੈਲੀਫੋਰਨੀਆ 'ਚ ਲੱਗੀ ਆ ਉਹ 2400 ਏਕੜ ਜਿਹੜੀ ਉਹ ਉਧਰ ਫੈਲ ਚੁੱਕੀ ਆ। ਸੋ ਇਹ ਇੱਕ ਕਾਫੀ ਵੱਡੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਇਸ ਟਾਈਮ ਬਣ ਚੁੱਕਾ ਆ। ਸੋ ਕੈਲੀਫੋਰਨੀਆ ਦੇ ਇਸ ਫਾਇਰ ਸੀਜ਼ਨ ਦੀ ਜਿਹੜੀ ਮਾਦਰੇ ਫਾਇਰ ਆ ਉਹ ਇਸ ਟਾਈਮ ਪ੍ਰਵੀਨ ਜਿਹੜੀ ਉਹ ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਲੱਗੀ ਹੋਈ ਆ। ਮਾਦਰੇ ਸਪੈਨਿਸ਼ ਵਰਡ ਆ, ਉਹਦਾ ਮਾਂ ਨੂੰ ਮਾਦਰੇ ਵੀ ਜਿਹੜਾ ਉਹ ਆਖ ਦਿੱਤਾ ਜਿਹੜਾ ਜਾਂਦਾ ਆ, ਤੇ ਇਹ ਇਸ ਚੀਜ਼ ਦੇ ਵਿੱਚ ਆਪਣੇ ਸਾਹਮਣੇ ਇਹ ਚੀਜ਼ ਆ ਰਹੀ ਆ। ਸੋ ਕਹਿੰਦੇ ਵੀ ਹੁਣ ਤੱਕ 50 ਜਿਹੜੇ ਸਟਰਕਚਰ ਆ ਉਹ ਇਸ ਦੇ ਵਿੱਚ ਨੁਕਸਾਨੇ ਜਾਣ ਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਹੈ। 82 ਸਕੁਅਰ ਮਾਈਲਸ ਦੇ ਵਿੱਚ ਜਿਹੜਾ ਖੁਸ਼ਕ ਇਲਾਕਾ ਆ, ਬਰਸ਼ ਆ, ਘਾਹ ਆ, ਉਹਨੂੰ ਜਿਹੜਾ ਇਸ ਟਾਈਮ ਖਤਰਾ ਬਣਿਆ ਪਿਆ ਆ। ਵੀਰਵਾਰ ਤੱਕ ਦੁਪਹਿਰ ਤੱਕ ਇਹ 53,000 ਏਕੜ ਦੇ ਵਿੱਚ ਫੈਲੀ ਹੋਈ ਸੀ ਤੇ ਅੱਜ ਦੁਪਹਿਰ ਤੱਕ ਸ਼ੁੱਕਰਵਾਰ ਨੂੰ ਇਹ ਵੱਧ ਕੇ 70,000 ਤਕਰੀਬਨ 71,000 ਏਕੜ ਤੱਕ ਫੈਲ ਚੁੱਕੀ ਆ। ਮਹਿਜ 10% ਇਸ ਅੱਗ ਦੇ ਉੱਤੇ ਅਜੇ ਕਾਬੂ ਪਾਇਆ ਜਾ ਸਕਿਆ ਆ। 600 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹ ਇਸ ਟਾਈਮ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਕਈ ਇਲਾਕਿਆਂ ਦੇ ਵਿੱਚ ਜਿਹੜੇ ਇਵੈਕੂਏਸ਼ਨ ਸ਼ੈਲਟਰਸ ਆ ਉਹ ਐਸਟੈਬਲਿਸ਼ ਕੀਤੇ ਗਏ ਆ। ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚੋਂ, ਬਿਜ਼ਨੈਸਿਸ ਦੇ ਵਿੱਚੋਂ, ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅੱਗ ਲੱਗੀ ਹੋਈ ਆ ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਵੀ, ਉੱਥੋਂ ਉਹਨਾਂ ਨੂੰ ਨਿਕਲਣ ਦੇ ਲਈ ਆਖਿਆ ਜਿਹੜਾ ਹੋ ਜਾ ਚੁੱਕਾ ਆ। ਏਅਰ ਕੁਆਲਿਟੀ ਕਾਫੀ ਬੈਡ ਜਿਹੜੀ ਆ ਇਸ ਕਰਕੇ ਉਹ ਬਣੀ ਪਈ ਆ। ਜੀ, ਅਗਲੀ ਜਿਹੜੀ ਖਬਰ ਆ ਕੈਲੀਫੋਰਨੀਆ ਦੇ ਵਿੱਚੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਬੱਚੀ ਦੀ ਮਾਤਾ ਤੇ ਉਸ ਦਾ ਜਿਹੜਾ ਬॉयਫ੍ਰੈਂਡ ਆ ਉਹਨੂੰ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਗਿਆ। ਉਹ ਦੋਸ਼ੀ ਪਾਏ ਗਏ ਨੇ 7 ਸਾਲਾਂ ਦੀ ਕੁੜੀ ਦੇ ਕਤਲ ਦੇ ਮਾਮਲੇ ਦੇ ਵਿੱਚ। ਇਡਾ ਹੈਲਨ ਬਰੁਕਮੈਨ 34 ਸਾਲ ਆ ਤੇ ਮਲਾਚੀ ਐਗਜ਼ੇਵੀਅਰ ਵੈਲਹਨ ਜਿਹੜਾ ਕਿ 33 ਸਾਲ ਆ। ਉਹਨਾਂ ਨੂੰ ਦੱਸਿਆ ਗਿਆ ਕਿ ਉਹ ਇਸ ਮਾਮਲੇ ਦੇ ਵਿੱਚ ਹੁਣ ਬਰੁਕਮੈਨ ਦੀ ਜਿਹੜੀ ਧੀ ਆ ਉਸ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਆ ਉਹਦੇ ਦੱਸਣ ਦੇ ਮੁਤਾਬਕ ਇਹ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਨੇ। ਦੱਸਿਆ ਜਾ ਰਿਹਾ ਕਿ ਇਹਦਾ ਨਾਮ ਬੱਚੀ ਦਾ ਸੀਗਾ ਏਮੀਆ ਡੌਸਨ। ਸੋ ਸਤੰਬਰ 2021 ਦੀ ਗੱਲ ਆ ਜਦੋਂ ਕਪਲ ਜਿਹੜਾ ਉਹਨੂੰ ਬੱਚੀ ਨੂੰ ਲੈ ਕੇ ਆਏ ਸਨ ਮਾਰਟਿਨ ਲੂਥਰ ਕਿੰਗ ਜੂਨੀਅਰ ਕਮਿਊਨਿਟੀ ਹਸਪੀਟਲ ਦੇ ਵਿੱਚ ਵਿਲੋਬਰੁਕ ਦੇ ਇਲਾਕਿਆਂ ਦੇ ਵਿੱਚ, ਤੇ ਉਹ ਉਦੋਂ ਅਨਰਿਸਪੌਂਸਿਵ ਸੀਗੀ। ਉਸ ਤੋਂ ਬਾਅਦ ਉਹਨੂੰ ਮ੍ਰਿਤਕ ਜਿਹੜਾ ਉਹ ਕਰਾਰ ਦਿੱਤਾ ਗਿਆ। ਉਹਨੂੰ ਕਈ ਤਰ੍ਹਾਂ ਦੇ ਜਿਹੜੇ ਜ਼ਖਮ ਸਨ, ਸੱਟਾਂ ਦੇ ਨਿਸ਼ਾਨ ਸਨ, ਤੇ ਇਹ ਵੀ ਉੱਥੋਂ ਪਤਾ ਲੱਗਾ ਵੀ ਜਦੋਂ ਉਹਦੀ ਬੋਡੀ ਦੇ ਉੱਤੇ, ਸਰੀਰ ਦੇ ਉੱਤੇ, ਬੱਚੀ ਦੇ ਛੋਟੇ ਦੇ ਉੱਤੇ ਸੱਟਾਂ ਦੇ ਨਿਸ਼ਾਨ ਦੇਖੇ ਗਏ ਤਾਂ ਪਤਾ ਲੱਗਿਆ ਕਿ ਇਹ ਸ਼ੱਕ ਪਿਆ ਕਿ ਚਾਈਲਡ ਅਬਿਊਜ਼ ਹੋ ਸਕਦਾ। ਹਸਪੀਟਲ ਸਟਾਫ ਨੇ ਨਾਲ ਦੀ ਨਾਲ ਜਿਹੜੀ ਆ ਉਹ ਹਾਥਰੋਨ ਜਿਹੜੀ ਪੁਲਿਸ ਆ ਆਫਿਸਰ ਉਹਨਾਂ ਨੂੰ ਕਾਲ ਕੀਤੀ ਤੇ ਦੱਸਿਆ ਗਿਆ ਕਿ ਇੱਕ ਜ਼ਖਮੀ ਹਾਲਤ ਦੇ ਵਿੱਚ ਬੱਚੀ ਜਿਹੜੀ ਹਸਪੀਟਲ ਆਈ ਸੀ ਪਰ ਉਹਦੀ ਮੌਤ ਹੋ ਚੁੱਕੀ ਆ। ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਟਰਸ ਆ ਉਹਨਾਂ ਨੇ LA ਕਾਉਂਟੀ ਸ਼ੈਰਿਫ ਦੇ ਨਾਲ, ਡਿਪਾਰਟਮੈਂਟ ਦੇ ਨਾਲ ਤੇ ਹੋਰਾਂ ਦੇ ਨਾਲ ਜਿਹੜੀ ਮਿਲ ਕੇ ਇਸ ਘਟਨਾ ਦੀ ਜਾਂਚ ਕੀਤੀ। ਇਹ ਘਟਨਾ ਜਿਹੜੀ ਆ ਐਲ ਸਿਗਿਊਂਡੋ ਬੁਲੇਵਾਰਡ ਜਿਹੜਾ 300 ਬਲਾਕ ਆ ਉੱਥੇ ਦੱਸਿਆ ਗਿਆ ਕਿ ਕਪਲ ਰਹਿੰਦਾ ਸੀ, ਬੱਚੀ ਦੇ ਨਾਲ ਰਹਿੰਦਾ ਸੀ। ਇਹਨਾਂ ਨੂੰ ਜਦੋਂ ਕੁਐਸਚਨਿੰਗ ਕੀਤੀ ਗਈ, ਜਦੋਂ ਇਹ ਦੋਨਾਂ ਜੋੜੇ ਨੂੰ ਬਿਠਾ ਕੇ ਦੋਨਾਂ ਜਣਿਆਂ ਨੂੰ ਇਹਨਾਂ ਤੋਂ ਸਵਾਲ ਪੁੱਛੇ ਗਏ ਤਾਂ ਉਹ ਕਹਿੰਦੇ ਕਿ ਉਹਨਾਂ ਦੇ ਜਿਹੜੇ ਗੱਲਬਾਤ ਸੀਗੀ ਉਹ ਰਲੀ ਨਹੀਂ ਆਪਸ ਵਿੱਚ ਦੀ। ਜਿਹੜਾ ਇਹਦਾ ਬੱਚੀ ਦਾ ਬਾਇਓਲੋਜੀਕਲ ਫਾਦਰ ਸੀਗਾ ਉਹਨੇ ਵੀ ਬਾਅਦ ਦੇ ਵਿੱਚ ਦੱਸਿਆ ਕਿ ਵੀ ਉਹ ਵੀ ਝੂਠ ਦੇਖਿਆ ਗਿਆ ਉਹਦੀਆਂ ਗੱਲਾਂ ਦੇ ਵਿੱਚ।
ਐਲਏ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਮੁਤਾਬਕ ਜਿਹੜੀ ਇਹ ਬੱਚੀ ਸੀਗੀ, ਜਦੋਂ ਇਹਨੂੰ ਲਿਆਂਦਾ ਗਿਆ ਤਾਂ ਫਿਜ਼ੀਕਲ ਟਾਰਚਰ ਦੀ ਇਹ ਬਹੁਤ ਜਿਹੜਾ ਵੱਡੇ ਪੱਧਰ ਤੇ ਕਹਿ ਲਓ ਜਾਂ ਬਹੁਤ ਜ਼ਿਆਦਾ ਵਾਰ ਇਹਨੂੰ ਟਾਰਚਰ ਕੀਤਾ ਗਿਆ ਸੀਗਾ, ਤੇ ਇਹਨੂੰ 58 ਇੰਡੀਵਿਜੂਅਲ ਜਿਹੜੀਆਂ ਇੰਜਰੀ ਸੀਗੀਆਂ, ਮਤਲਬ ਉਹਦੀਆਂ ਹੱਡੀਆਂ ਤੱਕ ਕਈ ਜਿਹੜੀਆਂ ਉਹ ਟੁੱਟੀਆਂ ਹੋਈਆਂ ਸੀਗੀਆਂ। ਕਈ ਥਾਂ ਦੇ ਉਹਨੂੰ ਚਮੜੀ ਦੇ ਉੱਤੇ ਉਹਦੀ ਜਲੀ ਹੋਈ ਸੀ, ਸੜੀ ਹੋਈ ਸੀ ਉਹਦੀ ਚਮੜੀ। ਸੋ ਪਤਾ ਲੱਗਿਆ ਵੀ ਉਹਨੂੰ ਜਿਹੜਾ ਬਹੁਤ ਜ਼ਿਆਦਾ ਟਾਰਚਰ ਬੱਚੀ ਨੂੰ ਕੀਤਾ ਗਿਆ। ਜੁਲਾਈ 2025 ਦੇ ਵਿੱਚ 10 ਵੀਕ ਦੇ ਵਿੱਚ ਟ੍ਰਾਇਲ ਤੋਂ ਬਾਅਦ ਪਤਾ ਲੱਗਿਆ ਜਿਊਰਿਸ ਜਿਹੜੇ ਨੇ ਸੀਗੇ, ਉਹਨਾਂ ਨੇ ਬਰੁਕਮੈਨ ਤੇ ਉਹ ਜਿਹੜਾ ਨਾਲ ਵੈਲਨ ਬੰਦਾ ਸੀਗਾ, ਉਹਨਾਂ ਨੂੰ ਗਿਲਟੀ ਕਰਾਰ ਦਿੱਤਾ 1 ਕਾਊਂਟ ਆਫ ਮਰਡਰ ਤੇ 1 ਕਾਊਂਟ ਆਫ ਟਾਰਚਰ ਤੇ ਸਪੈਸ਼ਲ ਸਰਕਮਸਟੈਂਸਸ ਆਫ ਇੰਟੈਂਸ਼ਨਲੀ ਟਾਰਚਰ ਮਰਡਰ ਦੇ ਮਾਮਲੇ ਦੇ ਵਿੱਚ। ਸੋ ਬਹੁਤ ਮੰਦਭਾਗੀ, ਤੁਸੀਂ ਦੇਖੋ ਵੀ ਕਿੰਨੀ ਹੈਵਾਨੀਅਤ ਦੇ ਨਾਲ ਇੱਕ ਔਰਤ ਨੇ ਆਪਣੀ ਹੀ ਬੱਚੀ ਨੂੰ, ਜਿਹੜਾ 7 ਸਾਲਾਂ ਦੀ ਬੱਚੀ ਆ, ਉਹਨੂੰ ਕਤਲ ਕੀਤਾ, ਉਹਨੂੰ ਟਾਰਚਰ ਕੀਤਾ। ਉਹਦੀ ਚਮੜੀ ਦੇ ਉੱਤੇ, ਸੜੀ ਹੋਈ ਚਮੜੀ ਦੇ ਉੱਤੇ ਵੀ ਉਹਦੇ ਜਿਹੜੇ ਨਿਸ਼ਾਨ ਸੀਗੇ, ਵੀ ਜਿਵੇਂ ਲੱਗਦਾ ਸੀਗਾ ਵੀ ਉਹਨੂੰ ਤੱਤੀਆਂ ਚੀਜ਼ਾਂ ਦੇ ਨਾਲ ਉਹਨੂੰ ਜਿਹੜਾ ਉਹਦੀ ਚਮੜੀ ਨੂੰ ਸੇਕਿਆ ਗਿਆ ਸੀਗਾ। ਜੀ ਪ੍ਰਵੀਨ ਜੀ, ਰਿਸ਼ਤੇ ਤਾਰ-ਤਾਰ ਹੋ ਰਹੇ ਆ, ਇਹੀ ਕਹਿ ਸਕਦੇ ਆ। ਸਵੇਰੇ ਵੀ ਆਪਾਂ ਨਿਊਜ਼ ਕੀਤੀ ਸੀ, ਇੱਕ ਡਾਕਟਰ ਨੇਹਾ ਗੁਪਤਾ ਦੀ 4 ਸਾਲ ਦੀ ਬੱਚੀ, ਉਹਦੀ ਡਾਟਰ ਹੀ ਦੱਸੀ ਜਾਂਦੀ ਆ, ਉਹਦੇ ਐਕਸ ਹਸਬੈਂਡ ਦੇ ਨਾਲ ਉਸ ਬੱਚੀ ਦੀ ਕਸਟਡੀ ਦਾ ਮਾਮਲਾ ਜਿਹੜਾ ਉਹ ਸੀਗਾ, ਸਾਹ ਘੁੱਟ ਕੇ ਵਿਚਾਰੀ ਜਿਹੜੀ ਉਸਨੇ ਉਹ ਮਾਰ ਦਿੱਤੀ। ਤੇ ਇੱਕ ਆਹ ਜਿਹੜੀ ਖਬਰ ਆ, ਹਵਾਨੀਅਤ ਦੁਨੀਆ ਦੇ ਵਿੱਚ, ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਫੈਲੀ ਹੋਈ ਆ, ਪਰਮਾਤਮਾ ਹੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾ ਰੱਖੇ। ਬਿਲਕੁਲ ਜੀ। ਹੁਣ ਇਹਨਾਂ ਨੂੰ ਜਿਹੜੀ ਸੈਂਟੈਂਸਿੰਗ ਹੋਣੀ ਆ ਉਹ ਸਕੇਜੂਲ ਕੀਤੀ ਗਈ ਆ ਸਤੰਬਰ 12 ਨੂੰ, 에ਅਰਪੋਰਟ ਕੋਰਟ ਹਾਊਸ ਆ ਐਲਏ ਦੇ ਵਿੱਚ। ਉੱਥੇ ਬਿਲਕੁਲ ਸਖਤ ਤੋਂ ਸਖਤ ਸਜ਼ਾ, ਜੋ ਕਾਨੂੰਨ ਕਹਿੰਦਾ ਉਸ ਤੋਂ ਵਿੱਚ ਮੈਕਸਿਮਮ ਤੋਂ ਮੈਕਸਿਮਮ ਸਜ਼ਾ ਜਿਹੇ ਹਵਾਨੀ ਭਰੇ ਲੋਕਾਂ ਨੂੰ, ਸ਼ੈਤਾਨਾਂ ਨੂੰ ਜਿਹੜੀ ਉਹ ਹੋਣੀ ਚਾਹੀਦੀ ਹੈ ਜੀ। ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਜਾਈਏ, ਹੈ ਖਬਰ ਥੋੜੀ ਜਿਹੀ ਇਸੇ ਤਰੀਕੇ ਦੀ ਸੰਬੰਧਿਤ। ਕੈਲੀਫੋਰਨੀਆ ਹਾਈਵੇ ਪੈਟਰੋਲ ਉਹਨਾਂ ਨੇ ਐਂਬਰ ਅਲਰਟ ਜਾਰੀ ਕੀਤਾ ਆ ਇੱਕ ਬੱਚੇ ਦੇ ਲਈ। 7 ਸਾਲਾਂ ਦਾ ਇਹ ਜਿਹੜਾ ਬੱਚਾ ਐਂਜਲ ਵੈਗਨਰ ਦੇ ਜਿਹੜੇ ਲਾਪਤਾ ਜਿਹੜੇ ਹੋਏ ਆ, ਇਦਾਂ ਲੱਗ ਰਿਹਾ ਵੀ ਉਸ ਨੂੰ ਅਗਵਾ ਕਰ ਲਿਆ ਗਿਆ ਆ। ਸਸਪੈਕਟ ਦੱਸਿਆ ਜਾ ਰਿਹਾ ਆ ਮਾਈਕਲ ਐਬਟ, 42 ਜਿਹੜਾ ਉਹ ਸਾਲਾਂ ਦਾ। ਕਹਿੰਦੇ ਵੀ ਕੱਲ ਸ਼ਾਮ ਦਾ ਇਹ ਬੱਚਾ ਤਕਰੀਬਨ ਰਾਤ ਦੇ 11:50 ਤੋਂ ਸਿਮ ਸਟਰੀਟ ਜਿਹੜੀ ਰਿਜ ਕ੍ਰੈਸਟ 'ਚ ਪੈਂਦੀ ਆ, ਉੱਥੇ ਅਖੀਰਲੀ ਵਾਰ ਇਸ 7 ਸਾਲ ਦੇ ਬੱਚੇ ਨੂੰ ਦੇਖਿਆ ਗਿਆ ਸੀਗਾ। ਸੋ ਇਹ ਐਂਬਰ ਅਲਰਟ ਜਾਰੀ ਕੀਤਾ ਗਿਆ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਪੁਲਿਸ ਦੇ ਨਾਲ ਤੁਰੰਤ ਇਤਲਾਹ ਜਿਹੜੀ ਉਹ ਕਰੇ। ਸੋ 2025 ਦੀ ਵਾਈਟ GMC ਅਕੈਡੀਆ ਗੱਡੀ ਦੇ ਵਿੱਚ ਇਸ ਨੂੰ ਲਿਜਾਂਦੇ ਹੋਏ ਜਿਹੜਾ ਉਹ ਦੇਖਿਆ ਗਿਆ 9SYA 003 ਇਸ ਦਾ ਜਿਹੜਾ ਲਾਇਸੈਂਸ ਪਲੇਟ ਆ, ਇਸ ਗੱਡੀ ਦੀ ਰਜਿਸਟ੍ਰੇਸ਼ਨ ਪਲੇਟ ਆ, ਜਿਸ ਦੇ ਵਿੱਚ ਇਸ ਬੱਚੇ ਨੂੰ ਜਿਹੜਾ ਉਹ ਦੇਖਿਆ ਗਿਆ। 70 ਪਾਉਂਡ ਕਹਿੰਦੇ ਇਸ ਦਾ ਭਾਰ ਆ, 4 ਫੁੱਟ 2 ਇੰਚ ਇਸ ਦੀ ਜਿਹੜੀ ਉਹ ਹਾਈਟ ਆ। ਐਬਟ 250 ਪਾਉਂਡ ਦਾ, 5 ਫੁੱਟ 10 ਇੰਚ ਦਾ ਉਹ ਬੰਦਾ ਆ। ਬਲੌਂਡ ਉਸਦੇ ਹੇਅਰ ਆ, ਨੀਲੀਆਂ ਜਿਹੜੀਆਂ ਉਸਦੀਆਂ ਅੱਖਾਂ ਆ, ਤੇ ਉਸ ਦੇ ਦੁਆਰਾ ਇਸ ਬੱਚੇ ਨੂੰ ਅਗਵਾ ਕੀਤਾ ਹੋਇਆ ਜਿਹੜਾ ਉਹ ਦੱਸਿਆ ਜਾਂਦਾ ਆ। ਮੋਸਟਲੀ ਕੀ ਹੁੰਦਾ ਹੈ ਪ੍ਰਵੀਨ, ਇਹੋ ਜਿਹੇ ਮੌਕਿਆਂ ਦੇ ਵਿੱਚ ਜ਼ਿਆਦਾਤਰ ਫੈਮਿਲੀ ਮੈਂਬਰਸ ਹੀ ਇਦਾਂ ਦੇ ਹੁੰਦੇ ਆ। ਉਹੀ ਕਸਟਡੀ ਵਾਲਾ ਜਿਹੜਾ ਰੌਲਾ ਆ, ਬੱਚੇ ਨੂੰ ਜਿਹੜਾ ਉਹ ਕੋਈ ਜਿਹੜਾ ਉਹ ਲੈ ਗਿਆ, ਤੇ ਫਿਰ ਇਦਾਂ ਫਿਰ ਐਂਬਰ ਅਲਰਟ ਜਿਹੜੇ ਉਹ ਕਈ ਵਾਰੀ ਜਾਰੀ ਕਰਨੇ ਪੈਂਦੇ, ਪਰ ਕਈ ਜਿਹੜੇ ਕਿਡਨੈਪਿੰਗ ਵੀ ਜਿਹੜੀਆਂ ਉਹ ਹੋ ਜਾਂਦੀਆਂ ਨੇ ਜੀ। ਅਗਲੀ ਜਿਹੜੀ ਲਾਸ ਐਂਜਲਸ ਦੇ ਇਲਾਕਿਆਂ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਵਿੱਚ ਜਦੋਂ ਲੋਕ ਜਿਹੜੇ ਨੇ ਉਹ ਇਸ ਟਾਈਮ ਜੁਲਾਈ 4 ਦੇ ਜਿਹੜੇ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਵਿੱਚ ਡੁੱਬੇ ਹੋਏ ਨੇ। ਇਸੇ ਤਰ੍ਹਾਂ ਦੀ ਇੱਕ ਜਿਹੜੀ ਘਟਨਾ ਵਾਪਰੀ ਹੈ, ਉਹ ਫਾਇਰਵਰਕਸ ਐਕਸਪਲੋਜ਼ਨ ਹੋਇਆ ਪੈਕਿਊਮਾ ਦੇ ਵਿੱਚ, ਤੇ ਉੱਥੇ ਜਿਹੜੇ ਉਹ ਕਾਫੀ ਜਾਣੇ ਇਸ ਐਕਸਪਲੋਜ਼ਨ ਦੇ ਨਾਲ, ਇਸ ਧਮਾਕੇ ਦੇ ਨਾਲ ਜਿਹੜਾ ਉਹ ਜ਼ਖਮੀ ਦੱਸੇ ਗਏ ਨੇ। ਤੇ ਉੱਥੋਂ ਦੇ ਜਿਹੜੇ ਸ਼ੈਰਿਫ ਨੇ ਜਾਂ ਪੁਲਿਸ ਆ, ਉਹਨਾਂ ਨੇ ਦੱਸਿਆ ਵੀ ਅੱਗ ਲੱਗਣ ਦੀ ਘਟਨਾ ਜਿਹੜੀ ਆ, ਉਸ ਤੋਂ ਬਾਅਦ ਅੱਗ ਲੱਗ ਗਈ ਸੀ। 12900 ਬਲਾਕ ਜਿਹੜਾ ਵੈਸਟ ਕਰਕੋਨ ਦੇ ਸਟਰੀਟ ਦਾ ਪੈਂਦਾ, ਉੱਥੇ ਜਿਹੜੇ ਵੱਡੀ ਪੱਧਰ ਤੇ ਅੱਗ ਲੱਗੀ ਸੀ, ਜਿਹਦੇ ਉੱਤੇ ਕਾਬੂ ਪਾਉਣ ਦੇ ਲਈ 100 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹ ਇਸ ਟਾਈਮ ਜਦੋਜਹਿਦ ਕਰ ਰਹੇ ਨੇ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੇ ਦੱਸਿਆ ਵੀ ਜਿਹੜਾ LAFD ਦੇ ਜਿਹੜੇ ਪਰਸਨਲ ਨੇ ਉਹ ਰਿਸਪੌਂਡ ਦੇ ਵਿੱਚ ਲੱਗੇ ਹੋਏ ਨੇ। ਅੱਗ ਕਾਫੀ ਲੱਗੀ ਹੋਈ ਆ। ਇੱਕ ਬੰਦਾ ਜਿਹੜਾ ਕਿ ਆਪਣੇ 30ਵਿਆਂ ਦੇ ਵਿੱਚ ਸੀਗਾ, 30 ਸਾਲਾਂ ਦਾ ਬੰਦਾ, ਉਹਦੀ ਮੌਤ ਹੋ ਚੁੱਕੀ ਆ। 33 ਸਾਲਾਂ ਦੀ ਇੱਕ ਔਰਤ ਜਿਹੜੀ ਆ ਉਹਨੂੰ ਬਹੁਤ ਸੀਰੀਅਸ ਜਿਹੜੀਆਂ ਇੰਜਰੀਜ਼ ਆਈਆਂ ਨੇ। ਉਹਦੀ ਜਿਹੜੀ ਚਮੜੀ ਉਹ ਕਾਫੀ ਸੜ ਚੁੱਕੀ ਆ। 5 ਹੋਰ ਜਿਹੜੇ ਲੋਕ ਨੇ ਉਹਨਾਂ ਦਾ ਸਾਹ ਘੁੱਟ ਗਿਆ ਸੀ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ। ਹਾਲੇ ਤੱਕ ਉਹ ਕਹਿੰਦੇ ਵੀ ਇੱਕ ਬੰਦੇ ਦੇ ਬਾਰੇ ਤਾਂ ਪਤਾ ਲੱਗਿਆ ਵੀ ਉਹਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ, ਤੇ ਪਰ ਇਹਦੇ ਬਾਰੇ ਜਿਹੜੇ ਦੂਜੇ ਲੋਕ ਨੇ ਉਹਨਾਂ ਦੇ ਬਾਰੇ ਹਲੇ ਕਹਿਣਾ ਉਹ ਔਖਾ। ਜਿਹੜੇ ਬੰਦੇ ਦੀ ਮੌਤ ਹੋਈ ਆ ਉਹਦੀ ਆਇਡੈਂਟੀਟੀ ਵੀ ਹਲੇ ਰਿਲੀਜ਼ ਨਹੀਂ ਕੀਤੀ ਗਈ। ਸੋ ਕੁਝ ਹੀ ਮਿੰਟ ਪਹਿਲਾਂ ਇਹ ਜਿਹੜੀ ਅੱਗ ਲੱਗਣ ਦੀ ਜਿਹੜੀ ਵਾਰਦਾਤ ਆ ਵਾਪਰੀ ਹੈ, ਜਿਹਦੇ ਉੱਤੇ ਕਾਬੂ ਪਾਉਣ ਦੇ ਲਈ ਇਸ ਟਾਈਮ 100 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਨੇ ਉਹ ਜਦੋਜਹਿਦ ਕਰ ਰਹੇ ਨੇ।
ਜੀ ਅਗਲੀ ਪ੍ਰਵੀਨ ਜੀ ਗੱਲ ਕਰਦੇ ਚਾਹੀਏ ਤਾਂ ਰਿਪੋਰਟ ਆ ਰਹੀ ਆ ਵੀ ਜਿਹੜੇ ਹਮਾਸ ਵਾਲੇ ਆ ਉਹ ਸ਼ਾਇਦ ਮੰਨ ਰਹੇ ਆ ਵੀ ਜਿਹੜੀ ਸੀਜ਼ ਫਾਇਰ ਨੈਗੋਸ਼ੀਏਸ਼ਨ ਦੇ ਵਿੱਚ ਉਹ ਐਂਟਰ ਹੋਣਗੇ ਤੇ ਕਹਿੰਦੇ ਪੋਜ਼ਿਟਿਵ ਸਪਿਰਿਟ ਦੇ ਨਾਲ ਉਹ ਇਸ ਦੇ ਵਿੱਚ ਜਿਹੜੇ ਉਹ ਐਂਟਰ ਹੋਣ ਜਾ ਰਹੇ ਆ। ਸੋ ਇਹ ਜਿਹੜੀ ਇਸ ਟਾਈਮ ਰਿਪੋਰਟ ਦਾ ਗਾਰਡੀਅਨ ਆ ਉਹ ਦੱਸ ਰਹੀ ਆ। ਇਜ਼ਰਾਈਲ ਗਾਜ਼ਾ ਵਾਰ ਨੂੰ 1.5 ਸਾਲ ਤੋਂ ਵੱਧ ਦਾ ਵਕਤ ਜਿਹੜਾ ਉਹ ਹੋ ਚੁੱਕਾ ਆ। ਹਮਾਸ ਵਾਲੇ ਕਹਿੰਦੇ ਆ ਵੀ ਅਸੀਂ ਗਰੰਟੀਜ਼ ਚਾਹੁੰਦੇ ਆ ਵੀ ਪਰਮਾਨੈਂਟ ਐਂਡ ਟੂ ਵਾਰ ਜਿਹੜਾ ਉਹ ਇਸ ਦੇ ਵਿੱਚ ਹੋਵੇ। ਨੇਤਨਯਾਹੂ ਉਧਰ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਕਰਨਗੇ US ਦੇ ਵਿੱਚ ਵੀ। ਸੋ ਹਮਾਸ ਨੇ ਕਹਿੰਦੇ ਵੀ ਉਹ ਰਿਸਪੌਂਡ ਕੀਤਾ ਆ। ਕੁਝ ਦਿਨ ਪਹਿਲਾਂ ਟਰੰਪ ਹੁਣਾਂ ਨੇ ਟਵੀਟ ਕਰਕੇ ਜਿਹੜਾ ਉਹੀ ਆਖਿਆ ਸੀਗਾ ਵੀ ਪੀਸ ਡੀਲ ਜਿਹੜੀ ਉਹ ਮੰਨ ਲਈ ਗਈ ਆ ਇਜ਼ਰਾਈਲ ਦੇ ਦੁਆਰਾ, ਜਿਹੜੀ ਨੈਗੋਸ਼ੀਏਟ ਕੀਤੀ ਗਈ ਆ। ਇਸ ਜਿਹੜੀ ਸੀਜ਼ ਫਾਇਰ ਦੇ ਬਦਲੇ ਸੀਜ਼ ਫਾਇਰ ਜਿਹੜੀ ਉਹ ਹੋਊਗੀ ਉਸ ਦੇ ਬਦਲੇ ਕੁਝ ਹੌਸਟੇਜਸ ਆ ਉਹ ਹਮਾਸ ਦੇ ਦੁਆਰਾ ਜਿਹੜੇ ਉਹ ਛੱਡੇ ਜਿਹੜੇ ਹੋ ਜਾਣਗੇ। ਹੁਣ ਹਮਾਸ ਅੱਜ ਰਿਸਪੌਂਡ ਕਰ ਰਿਹਾ ਆ ਵੀ ਉਹ ਇਸ ਜਿਹੜੀ ਸੀਜ਼ ਫਾਇਰ ਪ੍ਰਪੋਜ਼ਲ ਆ ਉਸ ਦੇ ਵਿੱਚ ਐਂਟਰ ਕਰਨ ਨੂੰ ਰਾਜ਼ੀ ਜਿਹੜੇ ਉਹ ਹੈਗੇ ਆ। ਟਰੰਪ ਹੁਣਾਂ ਨੇ ਚੇਤਾਵਨੀ ਦਿੱਤੀ ਸੀ ਹਮਾਸ ਨੂੰ ਵੀ ਜੇ ਤੁਸੀਂ ਇਸ ਸੀਜ਼ ਫਾਇਰ ਦੇ ਵਿੱਚ ਐਂਟਰ ਨਹੀਂ ਕਰਦੇ, ਤੁਸੀਂ ਇਸ ਨੂੰ ਨਹੀਂ ਮੰਨਦੇ ਤਾਂ ਤੁਹਾਡਾ ਹਾਲਾਤ ਹੋਰ ਵੀ ਜ਼ਿਆਦਾ ਮਾੜੇ ਜਿਹੜੇ ਉਹ ਹੋਣਗੇ। 21 ਮਹੀਨੇ ਹੋ ਗਏ ਆ ਇਹਨਾਂ ਦੋਨਾਂ ਜਿਹੜੀਆਂ ਆ ਮੁਲਕਾਂ ਦੇ, ਇੱਕ ਮੁਲਕ ਆ ਇੱਕ ਸਟੇਟਲੈਸ ਜਿਹੜੇ ਲੋਕ ਨੇ ਹਮਾਸ ਨੇ ਤੇ ਵਿੱਚ ਪਿਸ ਕੌਣ ਰਿਹਾ, ਪੈਲਸਤੀਨੀ ਜਿਹੜੇ ਉਹ ਇਸ ਦੇ ਵਿੱਚ ਪਿਸ ਰਹੇ ਆ ਵੀ 21 ਮਹੀਨੇ ਹੋ ਗਏ ਇਸ ਲੜਾਈ ਨੂੰ ਜਿਹੜਾ ਉਹ ਚੱਲਦੇ ਆ। ਸੋ ਇਜ਼ਰਾਈਲੀ ਮੀਡੀਆ ਰਿਪੋਰਟ ਜਿਹੜਾ ਉਹ ਕਰ ਰਿਹਾ ਵੀ ਇਜ਼ਰਾਈਲ ਨੂੰ ਹਮਾਸ ਦਾ ਰਿਸਪੌਂਸ ਜਿਹੜਾ ਆ ਉਹ ਮਿਲ ਚੁੱਕਾ ਆ ਤੇ ਉਹ ਉਸ ਨੂੰ ਐਗਜ਼ਾਮਿਨ ਹੁਣ ਕਰ ਰਹੇ ਆ। ਸੋ ਨੈਗੋਸ਼ੀਏਸ਼ਨਸ ਇਵੈਂਚੁਅਲੀ ਜਿਹੜੀਆਂ ਹੋ ਕੇ ਲੱਗਦਾ ਆ ਵੀ ਸ਼ਾਇਦ ਜਿਹੜਾ ਸੀਜ਼ ਫਾਇਰ ਆ ਇਸ ਦੇ ਵਿੱਚ ਜਿਹੜਾ ਉਹ ਹੋ ਸਕੇ। ਇਹ ਉਸ ਟਾਈਮ ਤੋਂ ਬਾਅਦ ਦੇ ਵਿੱਚ ਚਰਚਾ ਤੇਜ਼ ਹੋ ਚੁੱਕੀ ਸੀ ਜਦੋਂ 12 ਦਿਨ ਦੀ ਲੜਾਈ ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਹੋਈ ਸੀ, ਜਿਸ ਨੂੰ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਇਹ ਲੜਾਈ ਹੁਣ ਖਤਮ ਜਿਹੜੀ ਉਹ ਹੋ ਚੁੱਕੀ ਹੈਗੀ ਆ, ਜਦ ਅਮਰੀਕਾ ਦੇ ਦੁਆਰਾ ਈਰਾਨ ਦੇ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਬਹੁਤ ਹੀ ਵੱਡੇ ਬੰਕਰ ਬਸਟਰ ਬੰਬਸ ਦੇ ਨਾਲ ਹਮਲਾ ਕੀਤਾ ਗਿਆ ਸੀ। ਜੀ ਸੋ ਰਾਜਕਰਨਵੀਰ ਸਿੰਘ ਜੀ, ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵਾਲਾ, ਤੇ ਜੇਕਰ ਸਟਾਕ ਜਾਂ ਜਿਹੜੀ ਉਸ ਤੋਂ ਪਹਿਲਾਂ ਇੱਕ ਹੋਰ ਨਿਊਜ਼ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਦਰਸ਼ਕਾਂ ਨਾਲ ਸ਼ੇਅਰ ਕਰਕੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। EPA ਦੇ ਦੁਆਰਾ 139 ਜਿਹੜੇ EMPLOYEES ਆ ਉਹਨਾਂ ਨੂੰ ਲੀਵ ਦੇ ਉੱਤੇ ਰੱਖ ਦਿੱਤਾ ਗਿਆ ਆ। ਇਹ EMPLOYEES ਉਹ ਸੀ ਜਿਨ੍ਹਾਂ ਨੇ ਡਿਸੈਂਟ ਸ਼ੋ ਕੀਤਾ ਸੀ, ਚਿੱਠੀ ਜਿਹੜੀ ਉਹ ਲਿਖੀ ਸੀ ਵੀ ਤੁਹਾਡੀਆਂ ਪਾਲਿਸੀਜ਼ ਦੇ ਨਾਲ ਅਸੀਂ ਜਿਹੜੇ ਉਹ ਸਹਿਮਤ ਨਹੀਂ ਆ। EPA ਜਿਹੜਾ ਉਹ ਕਹਿੰਦਾ ਵੀ ਜਿਹੜੀਆਂ ਚਿੱਠੀਆਂ ਆਈਆਂ ਸੀ ਇਹਨਾਂ ਕਾਮਿਆਂ ਦੇ ਵੱਲੋਂ ਇਹ ਅਨਲਾਫੁਲ ਆ ਤੇ ਇਸ ਕਿਉਂਕਿ ਉਹ ਕਹਿੰਦੇ ਵੀ EPA ਆਪਣੇ ਮਿਸ਼ਨ ਤੋਂ ਜਿਹੜਾ ਉਹ ਥਿੜਕ ਰਿਹਾ ਹੈਗਾ ਆ। ਸੋ ਡੈਕਲੇਰੇਸ਼ਨ ਆਫ ਡਿਸੈਂਟ ਸਾਈਨ ਕਰਨ ਵਾਲੇ 139 EMPLOYEES ਆ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਿਹੜਾ ਉਹ ਘੱਲ ਦਿੱਤਾ ਗਿਆ ਆ। ਸੋ ਲੱਗ ਰਿਹਾ ਵੀ ਅਮਰੀਕਾ ਦੇ ਵਿੱਚ ਇਦਾਂ ਦੇ ਦੌਰ ਚੋਂ ਆਪਾਂ ਗੁਜ਼ਰ ਰਹੇ ਹਾਂ ਵੀ ਜੇ ਤੁਸੀਂ ਮੌਜੂਦਾ ਸਰਕਾਰ ਦੇ ਉਲਟ ਕਿਸੇ ਵੀ ਤਰੀਕੇ ਦੀ ਕੋਈ ਡਿਸੈਂਟ ਜਿਹੜਾ ਉਹ ਸ਼ੋਅ ਕਰਦੇ ਆ ਤਾਂ ਤੁਹਾਨੂੰ ਜਿਹੜੀ ਉਹ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਆ। ਨਹੀਂ ਤਾਂ ਇਲੈਕਸ਼ਨ ਜਿੱਤੇ ਹੋਏ ਮਮਦਾਨੀ ਹਰਗਿਆਂ ਨੂੰ ਡਿਪੋਰਟ ਕਰਨ ਦੀਆਂ ਗੱਲਾਂ ਵੀ ਆਸਾਨੀ ਦੇ ਨਾਲ ਹੀ ਜਿਹੜੀ ਆ ਉਹ ਇੱਥੋਂ ਦੇ ਅਧਿਕਾਰੀ ਆ ਅਫੀਸ਼ੀਅਲ ਜਿਹੜਾ ਉਹ ਆਖ ਦਿੰਦੇ। 170 ਤੋਂ ਵੱਧ EPA EMPLOYEES ਆ ਉਹਨਾਂ ਨੇ ਆਪਣਾ ਨਾਮ ਇਸ ਡਾਕੂਮੈਂਟ ਦੇ ਉੱਤੇ ਜਿਹੜਾ ਉਹ ਲਿਖਿਆ ਸੀ। 100 ਜਣੇ ਉਹ ਸੀਗੇ ਜਿਨ੍ਹਾਂ ਨੇ ਗੁਪਤ ਰਹਿਣ ਦੀ ਜਿਹੜੀ ਸ਼ਰਤ ਦੇ ਉੱਤੇ ਵੀ ਰਿਟੈਲੀਏਸ਼ਨ ਨਾ ਹੋਵੇ ਤਾਂ ਉਦਾਂ ਜਿਹੜੇ ਉਹ ਸਾਈਨ ਕੀਤੇ ਸੀ, ਪਰ ਫਿਰ ਵੀ 139 ਲੋਕਾਂ ਨੂੰ ਇਹਨਾਂ ਨੇ ਇਸ ਟਾਈਮ ਛੁੱਟੀ ਦੇ ਉੱਤੇ ਜਿਹੜਾ ਉਹ ਘੱਲ ਦਿੱਤਾ ਆ। ਲੀ ਜ਼ੈਲਡਨ ਜਿਹੜੇ EPA ਦੇ ਹੁਣ ਨਵੇਂ ਹੈਡ ਆ ਉਹਨਾਂ ਦੇ ਦੁਆਰਾ ਇਸ ਕਾਰਵਾਈ ਨੂੰ ਅੱਗੇ ਜਿਹੜਾ ਉਹ ਤੋਰਿਆ ਗਿਆ ਹੈਗਾ। ਜੀ ਬਿਲਕੁਲ। ਤੇ ਪ੍ਰਵੀਨ ਅੱਜ ਜਿਹੜੇ ਸਟਾਕ ਆ ਉਹ ਛੁੱਟੀ ਆ, 4th of July ਆ, ਸੋ ਲੌਂਗ ਵੀਕਐਂਡ ਜਿਹੜਾ ਹੋ ਰਹਿੰਦਾ। ਸੋ ਸਟਾਕ ਮਾਰਕੀਟ ਦੇ ਵਿੱਚ ਤਾਂ ਅੱਜ ਛੁੱਟੀ ਜਿਹੜੀ ਰਹੀ ਆ, ਪਰ ਓਵਰਆਲ ਤੁਹਾਨੂੰ ਸੋਨੇ ਦਾ ਭਾਅ ਜੇ ਦੱਸਦੇ ਜਾਈਏ ਤਾਂ $3300 ਤੇ $47 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। ਕ੍ਰਿਪਟੋ ਕਰੰਸੀ ਦੇ ਲਈ ਛੁੱਟੀ ਨਹੀਂ ਹੁੰਦੀ, ਉਹ ਰੋਜ਼ਾਨਾ ਹੀ ਜਿਹੜੇ ਉਹ ਉਸ ਦਾ ਵਾਧਾ ਘਾਟਾ ਜਿਹੜਾ ਉਹ ਚੱਲਦਾ ਰਹਿੰਦਾ ਆ। ਬਿਟਕੋਇਨ $1,08,146 ਤੇ ਇਥੀਰੀਅਮ $2513 ਦੇ ਬਰਾਬਰ ਚੱਲ ਰਿਹਾ ਹੈਗਾ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ, ਇੰਡੀਆ ਦੇ $85 ਤੇ 50 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $283 78 ਪੈਸਿਆਂ ਦੇ ਬਰਾਬਰ ਰਹੀ ਆ। ਇੱਥੇ ਲੈਣੇ ਆ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ।
ਆਪ ਸਭ ਨੂੰ ਹੀ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US